बड़ा स्पष्ट है वीर जी भी दिल्ली कदी भी सगी नहीं हुई। मैं हर उस सियासी पार्टी ਨੂੰ ਜ਼ਿੰਮੇਵਾਰ ਮੰਨਦਾ ਜਿਨ੍ਹਾਂ ਨੇ ਕੁਰਸੀ ਦਾ ਸੁਖ ਮਾਣਿਆ, ਸੱਤਾ ਦੇ ਵਿੱਚ ਆਏ, ਰਾਜ ਕੀਤਾ ਤੇ ਬਾਅਦ ਚ ਰਾਜ ਕਰਨ ਤੋਂ ਬਾਅਦ ਜਿਹੜੇ ਵਾਅਦੇ ਕੀਤੇ ਸਨ ਉਹਨਾਂ ਤੋਂ ਮੁਨਕਰ ਹੋ ਗਏ। ਅਕਾਲੀ ਦਲ ਨੇ ਬਾਦਲ ਐਂਡ ਪਾਰਟੀ ਨੇ ਰਾਜ ਕੀਤਾ ਇੰਨੀ ਵਾਰੀ ਤੇ ਉਹਨਾਂ ਨੇ ਈਵਨ ਬੰਦੀ ਸਿੰਘ ਛਡਾਉਣੇ ਦਾ ਕਿਸੇ ਸਗੋਂ ਬੜੇ ਬੰਦੀ ਸਿੰਘ ਵਸਾਏ, ਪਰ ਅਕਾਲੀ ਦਲ ਬਾਦਲਾਂ ਦੇ ਪਿਓ ਦੀ ਪਾਰਟੀ ਨਹੀਂ ਹੈਗੀ। ਅਕਾਲੀ ਦਲ ਸਾਡੇ ਵਡੇਰਿਆਂ ਦੀ ਪਾਰਟੀ ਆ। ਜਥੇਦਾਰ ਦੇ ਵੱਲੋਂ ਤਕਰੀਰਾਂ ਹੁੰਦੀਆਂ ਕਿਤੇ ਨਾ ਕਿਤੇ ਇਸ ਘਟਨਾ ਦੇ ਵਿੱਚ ਇਸ ਪੂਰੇ ਪੈਂਤੜੇ ਨੂੰ ਲੈ ਕੇ ਜਥੇਦਾਰ ਨੂੰ ਵੀ ਦੋਸ਼ੀ ਮੰਨਦੇ ਆ। ਅੱਜ ਹੁਣ ਭੁੱਲਰ ਸਾਹਿਬ ਦੇ ਮਾਮਲੇ 'ਚ ਕੇਜਰੀਵਾਲ ਨੂੰ ਸਵਾਲ ਕਰ ਰਹੇ ਆ, ਤਾਂ ਹੀ ਕਰ ਰਹੇ ਆ ਨਾ ਕਿਉਂਕਿ ਭੁੱਲਰ ਦੇ ਮਾਮਲੇ 'ਚ ਕੇਜਰੀਵਾਲ ਗਲਤ ਆ। ਜੇ ਸੈਂਟਰ ਨੂੰ ਕਰ ਰਹੇ ਆ ਮਤਲਬ ਸੈਂਟਰ ਗਲਤ ਤਾਂ ਹੀ ਕਰ ਰਹੇ ਆ ਨਾ। ਇਹ ਕਿਤੇ ਨਾ ਕਿਤੇ ਰਵਨੀਤ ਬਿੱਟੂ ਨੂੰ ਨਹੀਂ ਘੇਰਨਾ ਚਾਹੀਦਾ ਜਿਹੜੇ ਕਿਸਾਨੀ ਅੰਦੋਲਨ ਦੇ ਚੱਲਦੇ ਕਹਿੰਦੇ ਸੀ ਕਿ ਮੈਂ ਜੇ ਖੇਤੀ ਬਿੱਲ ਰੱਦ ਹੋ ਜਾਂਦੇ ਤੇ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਮੈਂ ਆਪਣੇ ਪਰਿਵਾਰ ਨੂੰ ਲੈ ਕੇ ਦਿੱਲੀ ਸਰਕਾਰ ਦੇ ਕੋਲ, ਕੇਂਦਰ ਸਰਕਾਰ ਦੇ ਕੋਲ ਆਪ ਜਾਵਾਂਗਾ। ਤੁਹਾਨੂੰ ਲੱਗਦਾ ਇਹਨਾਂ ਕੋਲ ਕਦੀ ਕੋਈ ਜ਼ੁਬਾਨ ਹੈਗੀ ਆ? ਤੁਹਾਨੂੰ ਲੱਗਦਾ ਵੀ ਜੋ ਇਹ ਗੱਲਾਂ ਕਰਦੇ ਨੇ ਉਹਦੇ ਪੂਰੇ ਉਤਰਨਗੇ? ਕਿ ਸਾਡੇ ਲੋਕਾਂ ਦੀ ਸੋਚ ਇੰਨੀ ਗਰਕ ਗਈ ਆ, ਅਸੀਂ ਲੋਕਾਂ 'ਚ ਇੰਨਾ ਨਿਘਾਰ ਆ ਗਿਆ ਸਾਡਿਆਂ 'ਚ ਵੀ ਪੰਜਾਬ ਦੇ ਮਾਲਕਾਂ ਤੇ ਸਾਨੂੰ ਮੰਗਤੇ ਬਣਾ ਕੇ ਰਾਜਨੀਤਿਕ ਪਾਰਟੀਆਂ ਪੇਸ਼ ਕਰਦੀਆਂ ਨੇ ਤੇ ਅਸੀਂ ਮੰਗਤੇ ਬਣ ਜਾਂਦੇ ਹਾਂ। ਦਿੱਲੀ ਦਿਲ ਯੁੱਗ ਮੁੱਢੋਂ ਗਰਦੀਆਂ ਦਾ ਇਹ ਤਰੀਕ ਸਦਾ ਹੀ ਦੱਸਦੀ ਰਹੀ। ਇੱਕ ਅੱਖ ਉਹਦੀ ਸ਼ਮਸ਼ਮ ਰਹੀ ਰੋਂਦੀ, ਦੂਜੀ ਅੱਖ ਉਹਦੀ ਖਿੜਖਿੜ ਹੱਸਦੀ ਰਹੀ। ਇੱਥੇ ਮੁਗਲ ਚਗਾਤਾ ਅੰਗਰੇਜ਼ ਆਇਆ, ਹਰ ਕੋਈ ਆਪਣਾ ਜੀ ਪਹਿਚਾਣ ਆਇਆ। ਮੈਂ ਕੱਲੇ ਗੁਰੂ ਤੇਗ ਬਹਾਦਰ ਨੂੰ ਦੇਖਿਆ ਹੈ, ਕਿਸੇ ਲਈ ਜੋ ਸੀਸ ਹਿੱਤ ਲਾਣ ਆਇਆ। TV 84 ਇੰਡੀਆ ਦੇ ਨਾਲ ਜੁੜੇ ਹੋ, ਮੈਂ ਰਜਿੰਦਰ ਸਿੰਘ ਸਭਰਾ ਫਤਿਹ ਅਰਜ਼ ਕਰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੰਬੇ ਸਮੇਂ ਤੋਂ ਬੰਦੀ ਸਿੰਘਾਂ ਦੀ ਗੱਲ ਚੱਲ ਰਹੀ ਹੈ, ਵਾਰ-ਵਾਰ ਸੰਘਰਸ਼ ਕੀਤੇ ਜਾਂਦੇ ਨੇ ਪਰ ਗੱਲ ਕਿਤੇ ਕਿਨਾਰੇ ਨਹੀਂ ਲੱਗਦੀ। ਅੱਜ ਵੀ ਬੰਦੀ ਸਿੰਘਾਂ ਦੇ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਸਿੱਖ ਜਥੇਬੰਦੀਆਂ ਵੱਲੋਂ ਸੰਘਰਸ਼ ਵਿੱਢਿਆ ਜਾ ਰਿਹਾ ਹੈ ਔਰ ਵੱਖ-ਵੱਖ ਜਿਹੜਾ ਹੈ ਪ੍ਰੈਸ ਵਾਰਤਾਲਾਪ ਕਰਕੇ ਜਥੇਬੰਦੀਆਂ ਨੂੰ ਇੱਕ ਜਗ੍ਹਾ ਦੇ ਉੱਪਰ ਇਕੱਤਰ ਕਰਕੇ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਜਿਹੜੇ ਸਿੰਘ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚੋਂ ਬਾਹਰ ਕਢਵਾਉਣ ਵਾਸਤੇ ਸੰਘਰਸ਼ ਕੀਤਾ ਜਾ ਰਿਹਾ ਹੈ। ਅੱਜ ਵੀ ਜਲੰਧਰ ਦੇ ਵਿੱਚ ਇੱਕ ਜਥੇਬੰਦੀਆਂ ਦੀ ਇਕੱਤਰਤਾ ਹੀ ਕੀਤੀ ਗਈ ਹੈ। ਸਾਡੇ ਨਾਲ ਪਰਮਜੀਤ ਸਿੰਘ ਅਕਾਲੀ ਨੇ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਭਾਈ ਸਾਹਿਬ ਜੀ, ਸਭ ਤੋਂ ਪਹਿਲਾਂ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਜੀ। ਭਾਈ ਸਾਹਿਬ ਜੀ, ਸਭ ਤੋਂ ਪਹਿਲਾਂ ਸਵਾਲ ਹੈ, ਬੰਦੀ ਸਿੰਘਾਂ ਦੀ ਗੱਲ ਚੱਲਦੀ ਹੈ, ਸਰਕਾਰ ਦੇ ਵੱਲੋਂ ਦਿੱਤੀਆਂ ਹੋਈਆਂ ਸਜ਼ਾਵਾਂ ਨੂੰ ਪੂਰੀਆਂ ਕਰ ਚੁੱਕੇ ਨੇ, ਪਰ ਚਿੰਤਾ ਦਾ ਵਿਸ਼ਾ ਹੈ ਕਿ ਜਿਹੜੇ ਸਿੰਘਾਂ ਨੇ ਸਜ਼ਾਵਾਂ ਪੂਰੀਆਂ ਕਰ ਲਈਆਂ ਪਰ ਉਹਨਾਂ ਵਾਸਤੇ ਰਿਹਾਈ ਕਿਉਂ ਨਹੀਂ? ਪਹਿਲਾਂ ਤਾਂ ਧੰਨਵਾਦ ਰਜਿੰਦਰ ਸਿੰਘ ਸਭਰਾ ਵਰਗੇ ਪੱਤਰਕਾਰ ਵੀਰਾਂ ਦਾ, ਕਿਉਂਕਿ ਬਹੁਤ ਘੱਟ ਅਸੀਂ ਇਹ ਗੱਲਾਂ ਕਰਦੇ ਹਾਂ, ਕਹਿੰਦੇ ਹੁੰਦੇ ਹਾਂ ਜੀ, ਪਰ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਬਹੁਤ ਵਧੀਆ ਤੁਸੀਂ ਸਾਰੇ ਯੋਗਦਾਨ ਆਪਣਾ ਪਾ ਰਹੇ ਹੋ। ਕਿਉਂਕਿ ਪੱਤਰਕਾਰਤਾ ਅੱਜ ਕੱਲ੍ਹ ਦੇ ਜਿਹੜੇ ਸਮੇਂ ਦੀ ਹੈ ਨਾ, ਬਹੁਤੀ ਤਾਂ ਉਹ ਆਪਣੀ ਚਾਪਲੂਸੀਆਂ ਤੱਕ ਰਹਿ ਗਈ ਜੀ, ਹੈ ਨਾ, ਨਿੱਜ ਤੱਕ ਦੀ ਰਹਿ ਗਈ ਚੈਨਲਾਂ ਨੂੰ ਪ੍ਰਮੋਟ ਕਰਨ 'ਚ, ਪਰ ਜਿਹੜੇ ਸੱਚ ਦੇ ਪਹਿਰੇ 'ਤੇ ਚੱਲਣਾ ਸ਼ਾਇਦ ਕਿਤੇ ਨਾ ਕਿਤੇ ਔਖਾ ਹੁੰਦਾ। ਪਰ ਚਲੋ ਗੁਰੂ ਦਾ ਕੋਲ ਸੇਵਾ ਲੈ ਰਿਹਾ, ਧੰਨਵਾਦ। ਸੋ ਜਿਹੜਾ ਤੁਸੀਂ ਸਵਾਲ ਕੀਤਾ ਬੜਾ ਸਪਸ਼ਟ ਹੈ ਵੀਰ ਜੀ ਵੀ ਦਿੱਲੀ ਕਦੀ ਵੀ ਸਗੀ ਨਹੀਂ ਹੋਈ, ਨਾ ਦਿੱਲੀ ਨੇ ਕਦੀ ਸਗੀ ਹੋਣਾ ਜੀ। ਪਰ ਜਿਵੇਂ ਕਿ ਫਿਰ ਜਦੋਂ ਆਪਾਂ ਇਹ ਗੱਲ ਕਹਿੰਦੇ ਫਿਰ ਆਪਾਂ ਨੂੰ ਕੋਈ ਇਹ ਸਵਾਲ ਹੁੰਦਾ ਵੀ ਜਦੋਂ ਤੁਹਾਨੂੰ ਪਤਾ ਵੀ ਉਹਨੇ ਤੁਹਾਡੇ ਸਗੇ ਨਹੀਂ ਹੋਣਾ, ਤੁਹਾਨੂੰ ਇਨਸਾਫ ਨਹੀਂ ਦੇਣਾ, ਤੁਸੀਂ ਰੌਲਾ ਕਿਉਂ ਪਾਉਂਦੇ ਹੋ? ਅਗਲੇ ਬੰਨੇ ਸਾਨੂੰ ਇਹ ਸਵਾਲ ਆਪਾਂ ਨੂੰ ਹਮੇਸ਼ਾ ਹੁੰਦਾ। ਮਸਲਾ ਇਹ ਹੁੰਦਾ ਵੀ ਹਰ ਸਮਾਂ ਹੁੰਦਾ ਹਰ ਇੱਕ ਚੀਜ਼ ਦਾ, ਅਤੇ ਸਮੇਂ ਦੇ ਮੁਤਾਬਕ ਸੰਘਰਸ਼ ਹੁੰਦੇ ਨੇ। ਹਥਿਆਰਬੰਦ ਸੰਘਰਸ਼ ਦਾ ਸਮਾਂ ਸੀ, ਉਦੋਂ ਹਥਿਆਰਾਂ ਦੇ ਜ਼ੋਰ 'ਤੇ ਗੱਲ ਹੁੰਦੀ ਸੀਗੀ। ਹੁਣ ਜਿਹੜਾ ਸਮਾਂ ਇਸ ਵੇਲੇ ਚੱਲ ਰਿਹਾ ਵਾ, ਬੇਸ਼ੱਕ ਸੰਘਰਸ਼ ਚੱਲ ਰਿਹਾ ਹੋਊਗਾ, ਕੋਈ ਸ਼ੱਕ ਨਹੀਂ, ਦੋ ਰਾਵਾਂ ਵਾਲੇ ਸੰਘਰਸ਼ ਨਹੀਂ ਬੰਦ ਹੁੰਦੇ, ਸੰਘਰਸ਼ ਚੱਲਦੇ ਹੁੰਦੇ ਨੇ, ਰੂਪ ਰੇਖਾਵਾਂ ਬਦਲ ਜਾਂਦੀਆਂ ਨੇ। ਪਰ ਇਸ ਵੇਲੇ ਜਿਹੜੀ ਚੀਜ਼ ਚੱਲ ਰਹੀ ਹੈ ਸਾਡੇ ਸਾਹਮਣੇ, ਜੋ ਸਾਡੇ ਬੰਦੀ ਸਿੰਘ ਨੇ, ਸਜ਼ਾਵਾਂ ਪੂਰੀਆਂ ਹੋ ਗਈਆਂ ਉਹਨਾਂ ਦੀਆਂ, ਜਾਂ ਸਾਡੇ ਹੋਰ ਪੰਥਕ ਮਸਲੇ ਨੇ, ਪੰਥ ਦੇ ਮਸਲੇ ਨੇ, ਬੇਅਦਬੀ ਦਾ ਮਸਲਾ ਵਾ, ਜਿਹੜੀਆਂ ਸਰਕਾਰਾਂ ਨੇ, ਦਿੱਲੀ ਹਕੂਮਤ ਕਿਸੇ ਵੀ ਰੂਪ ਦੇ ਵਿੱਚ ਆ, ਉਹ ਮੈਟਰ ਨਹੀਂ ਕਰਦਾ ਵੀ ਉੱਥੇ ਕੌਣ ਰਾਜ ਕਰ ਰਿਹਾ ਇਸ ਵੇਲੇ। ਉਹ BJP ਕਰ ਰਹੀ ਹੈ, ਕਾਂਗਰਸ ਆ, ਜਾਂ ਕੱਲ੍ਹ ਨੂੰ ਆਮ ਆਦਮੀ ਆ ਜਾਊਗੀ, ਜਾਂ ਕੋਈ ਵੀ ਆ ਜਾਊਗਾ, ਉੱਥੇ ਇਹ ਨਹੀਂ ਮੈਟਰ ਕਰਦਾ। ਉੱਥੇ ਮੈਟਰ ਕਰਦਾ ਸੋਚ, ਜਿਹੜੀ ਸੋਚ ਕੰਮ ਕਰ ਰਹੀ ਆ। ਉਸ ਸੋਚ ਨੇ ਕਦੀ ਵੀ ਸਿੱਖਾਂ ਨੂੰ ਜਿਹੜਾ ਉਹ ਇਨਸਾਫ ਨਹੀਂ ਦਿੱਤਾ, ਪਰ ਉਸ ਇਨਸਾਫ ਨੂੰ ਲੈਣ ਵਾਸਤੇ ਜਾਂ ਇਹ ਦੱਸਣ ਵਾਸਤੇ ਕਿ ਸਾਡੇ ਤਾਂ ਜ਼ੁਲਮ ਹੋਇਆ ਅਤੇ ਅਸੀਂ ਉਸ ਜ਼ੁਲਮ ਨੂੰ ਡਿਨਾਈ ਕਰਦੇ ਹਾਂ, ਅਤੇ ਅਸੀਂ ਰੌਲਾ ਪਾ ਕੇ ਦੱਸ ਹੀ ਸਕਦੇ ਨੇ ਕਿ ਸਾਡੇ ਨਾਲ ਇਹ ਹੋ ਰਿਹਾ, ਧੱਕਾ ਹੋ ਰਿਹਾ। ਅਸੀਂ ਚਿਹਰਾ ਤਾਂ ਨੰਗਾ ਕਰ ਸਕਦੇ ਹਾਂ ਨਾ ਜ਼ਾਲਮ ਦਾ। ਔਰੰਗਜ਼ੇਬ ਜਿਹੜਾ ਸੀਗਾ, ਉਹ ਆਪਾਂ ਇਤਿਹਾਸ ਚੰਗੀ ਤਰ੍ਹਾਂ ਜਾਣਦੇ ਹਾਂ ਨਾ, ਔਰੰਗਜ਼ੇਬ ਦਾ ਵਿਰੋਧ ਨਹੀਂ ਸੀ ਉਹ ਮੌਕੇ 'ਤੇ ਕਰਦਾ ਹੁੰਦਾ, ਕੋਈ ਉਹਦਾ ਵਿਰੋਧ ਨਹੀਂ ਸੀ ਬੋਲਦਾ। ਬਾਬਰ ਉਦੋਂ ਕੋਈ ਨਹੀਂ ਸੀ ਬੋਲਦਾ, ਪਰ ਗੁਰੂ ਨਾਨਕ ਪਾਤਸ਼ਾਹ ਨੇ ਬਾਬਰ ਨੂੰ ਜਾਬਰ ਕਹਿ ਦਿੱਤਾ। ਬਾਬਰ ਨੂੰ ਜਾਬਰ ਕਹਿ ਕੇ ਤਾਂ ਚਿਹਰਾ ਨੰਗਾ ਕਰਤਾ ਕਿ ਤੂੰ ਜ਼ੁਲਮ ਕਰਦਾ, ਤੂੰ ਜ਼ਾਲਮ ਆ। ਦਸਮ ਪਾਤਸ਼ਾਹ ਨੇ ਔਰੰਗਜ਼ੇਬ ਨੂੰ ਜ਼ਾਲਮ ਕਹਿ ਦਿੱਤਾ, ਦੱਸਤਾ। ਸੋ ਤਰੀਕਾ ਨਾ ਹਰ ਇੱਕ ਚੀਜ਼ ਦਾ। ਸਾਨੂੰ ਲੱਗਦਾ ਕਿ ਅੱਜ ਦਾ ਸਮਾਂ ਜਿਹੜਾ ਵਾ, ਅਸੀਂ ਬੇਸ਼ੱਕ
ਜਾਣਦੇ ਆ ਕਿ ਸਾਨੂੰ ਹੱਕ ਨਹੀਂ ਮਿਲਣਾ, ਸਾਨੂੰ ਇਨਸਾਫ ਨਹੀਂ ਮਿਲਣਾ, ਪਰ ਘੱਟੋ ਘੱਟ ਦੁਨੀਆ ਦੇ ਵਿੱਚ ਲੋਕਾਂ ਦੇ ਵਿੱਚ ਅਸੀਂ ਇਸ ਚੀਜ਼ ਨੂੰ ਪੇਸ਼ ਕਰ ਸਕਦੇ ਹਾਂ ਕਿ ਜਿਹੜੀ ਡੈਮੋਕ੍ਰੇਸੀ ਦੀ ਗੱਲ ਕੀਤੀ ਜਾਂਦੀ ਆ, ਹਰ ਇੱਕ ਨੂੰ ਨਾਲ ਲੈ ਕੇ ਚੱਲਣ ਦੀ ਗੱਲ ਕੀਤੀ ਜਾਂਦੀ ਆ। ਇਹ ਕਿਹਾ ਜਾਂਦਾ ਕਿ ਕਾਨੂੰਨ ਸਾਰਿਆਂ ਦੇ ਵਾਸਤੇ ਇੱਕ ਆ, ਪਰ ਇੱਥੇ ਵਰਤਾਰੇ ਦੋਹਰੇ ਵਰਤਦੇ ਨੇ। ਉਹ ਦੱਸ ਤਾਂ ਸਕਦੇ ਆ ਨਾ, ਅਸੀਂ ਆਪਣੀ ਆਵਾਜ਼ ਬੁਲੰਦ ਕਰਨ ਵਾਸਤੇ ਤਰੀਕੇ ਅਖਤਿਆਰ ਕਰ ਸਕਦੇ ਹਾਂ। ਸੋ ਇਹ ਤਰੀਕੇ ਨੇ ਜਿਹੜੇ ਅਖਤਿਆਰ ਕੀਤੇ ਜਾ ਰਹੇ ਨੇ। ਵੱਖ-ਵੱਖ ਤਰੀਕੇ। ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਹਰ ਵਾਰ ਟਾਰਗੇਟ ਕੀਤਾ ਜਾਂਦਾ ਹੈ। ਟਾਰਗੇਟ ਕਰਨਾ ਵੀ ਚਾਹੀਦਾ ਹੈ ਕਿਉਂਕਿ ਉਹਨਾਂ ਦੇ ਹੱਥ ਦੇ ਵਿੱਚ ਪਾਵਰ ਹੈ। ਤਾਂ ਕਿਤੇ ਨਾ ਕਿਤੇ ਕਾਂਗਰਸ ਜਾਂ ਅਕਾਲੀ ਦਲ ਨੂੰ ਇਸ ਬੰਦੀ ਸਿੰਘਾਂ ਦੀ ਰਿਹਾਈ ਨਾ ਹੋਣਾ ਜ਼ਿੰਮੇਵਾਰ ਮੰਨਦੇ ਹੋ? ਮੈਂ ਹਰ ਉਸ ਸਿਆਸੀ ਪਾਰਟੀ ਨੂੰ ਜ਼ਿੰਮੇਵਾਰ ਮੰਨਦਾ ਜਿਨ੍ਹਾਂ ਨੇ ਕੁਰਸੀ ਦਾ ਸੁੱਖ ਮਾਣਿਆ, ਸੱਤਾ ਦੇ ਵਿੱਚ ਆਏ, ਰਾਜ ਕੀਤਾ ਤੇ ਬਾਅਦ 'ਚ ਰਾਜ ਕਰਨ ਤੋਂ ਬਾਅਦ ਜਿਹੜੇ ਵਾਅਦੇ ਕੀਤੇ ਸਨ ਉਹਨਾਂ ਤੋਂ ਮੁਨਕਰ ਹੋ ਗਏ। ਬੇਸ਼ੱਕ ਉਹ ਬੰਦੀ ਸਿੰਘਾਂ ਦਾ ਮਸਲਾ ਹੋਵੇ, ਬੇਅਦਬੀ ਦਾ ਹੋਵੇ, ਪੰਜਾਬ ਦਾ ਮਸਲਾ ਹੋਵੇ, ਪਾਣੀਆਂ ਦੀ ਗੱਲ ਹੋਵੇ, ਬੇਰੁਜ਼ਗਾਰੀ ਦੀ ਹੋਵੇ, ਨਸ਼ੇ ਦੀ ਹੋਵੇ, ਖੁਦ ਮੁਖਤਿਆਰੀ ਦੀ ਗੱਲ ਹੋਵੇ, ਪੰਜਾਬ ਦੀ ਕੋਈ ਵੀ ਮਸਲਾ ਸੀਗਾ, ਕੋਈ ਦੋ ਰਾਵਾਂ ਨਹੀਂ। ਅਕਾਲੀ ਦਲ ਨੇ, ਬਾਦਲ ਐਂਡ ਪਾਰਟੀ ਨੇ ਰਾਜ ਕੀਤਾ ਇੰਨੀ ਵਾਰੀ, ਤੇ ਉਹਨਾਂ ਨੇ ਈਵਨ ਬੰਦੀ ਸਿੰਘ ਛਡਾਉਣੇ ਦਾ ਕੀ ਸੀ, ਸਗੋਂ ਬੜੇ ਬੰਦੀ ਸਿੰਘ ਵਸਾਏ, ਬੜੇ ਬੰਦੀ ਸਿੰਘ ਪੈਦਾ ਕਰਤੇ। ਕਾਂਗਰਸ ਨੇ ਤਾਂ ਆਪਾਂ ਨੂੰ ਜਾਣਦੇ ਹਾਂ ਚੰਗੀ ਤਰ੍ਹਾਂ ਕਿ ਆਪਣੇ ਨਾਲ ਕੀ ਕੀਤਾ ਤੇ ਕੀ ਉਹ ਕਰੂਗੀ ਤੇ ਕੀ ਕਰ ਸਕਦੀ ਆ। ਕਦੇ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਚੱਲਦੀ ਕਿ ਪੰਜਾਬ ਦੀਆਂ ਪੰਥ ਦੀਆਂ ਹਤੈਸ਼ੀ ਮੰਗਾਂ ਵਾਸਤੇ ਜਿਹੜਾ ਸੀ ਉਹ ਲਗਾਤਾਰ ਸੰਘਰਸ਼ ਕਰਦਾ ਰਿਹਾ। ਅੱਜ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਇੱਕ ਪਰਿਵਾਰਵਾਦ ਦਾ ਕਾਬਜ਼ ਹੋਣਾ, ਵੱਡੀਆਂ ਗਿਰਾਵਟਾਂ ਆ ਜਾਣੀਆਂ, ਇਹਦਾ ਕਾਰਨ ਕੀ ਮੰਨਦੇ ਹੋ? ਮੈਂ ਵੇਖੋ ਜੀ ਬੜਾ ਸਪਸ਼ਟ ਹੈ ਇਸ ਮਾਮਲੇ ਦੇ ਵਿੱਚ। ਸ਼ਾਇਦ ਕਈਆਂ ਨੂੰ ਲੱਗਦਾ ਹੋ ਵੀ ਅਕਾਲੀ ਦਲ ਦੀ ਭਾਸ਼ਾ ਬੋਲਦਾ, ਪਰ ਅਕਾਲੀ ਦਲ ਬਾਦਲਾਂ ਦੇ ਪਿਓ ਦੀ ਪਾਰਟੀ ਨਹੀਂ ਹੈਗੀ। ਅਕਾਲੀ ਦਲ ਸਾਡੇ ਵਡੇਰਿਆਂ ਦੀ ਪਾਰਟੀ ਆ। ਸਾਡੇ ਵਡੇਰਿਆਂ ਨੇ ਉਹਨੂੰ ਹੋਂਦ 'ਚ ਲਿਆਂਦਾ ਸੀ ਰਾਜ ਸੱਤਾ ਦੇ ਵਾਸਤੇ। ਧਾਰਮਿਕ ਮਸਲਿਆਂ ਵਾਸਤੇ ਸਾਡੀ ਐਸਜੀਪੀਸੀ ਸੀ, ਜਾਂ ਸਾਡੀਆਂ ਸੰਪਰਦਾਵਾਂ, ਸਾਡੇ ਪੰਥਕ ਨੇ, ਸਾਡੇ ਪੰਥ ਦੀਆਂ ਜਿਹੜੀਆਂ ਮਿਸਲਾਂ ਨੇ, ਸੰਪਰਦਾਵਾਂ ਨੇ, ਦਲ ਪੰਥ ਨੇ, ਉਵੇਂ ਹੀ ਐਸਜੀਪੀਸੀ ਆਈ ਸੀ, ਨਾਲ ਹੀ ਅਕਾਲੀ ਦਲ ਹੋਂਦ 'ਚ ਆਇਆ ਸੀ। ਪਰ ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਕਿ ਜਿਹੜਾ ਪਰਿਵਾਰਵਾਦ ਦਾ ਗਲਬਾ ਵਾ, ਬਾਦਲ ਐਂਡ ਪਾਰਟੀ ਦਾ ਜਿਹੜਾ ਗਲਬਾ ਵਾ, ਉਸ ਗਲਬੇ ਨੇ ਅਕਾਲੀ ਦਲ ਦਾ ਬਹੁਤ ਵੱਡੇ ਪੱਧਰ 'ਤੇ ਨੁਕਸਾਨ ਕੀਤਾ। ਕਿਉਂਕਿ ਖੇਤਰੀ ਪਾਰਟੀ ਆ ਸਾਡੀ, ਜਿੱਥੇ ਪੰਜਾਬ ਦੀ ਖੇਤਰੀ ਪਾਰਟੀ, ਪੰਜਾਬ ਦੇ ਹੱਕਾਂ ਦੀ ਗੱਲ ਕਰਨ ਵਾਲੀ ਪਾਰਟੀ, ਉੱਥੇ ਪੰਥ ਦੀ ਨੁਮਾਇੰਦਾ ਜਿਹੜੀ ਸਾਡੀ ਉਹ ਜਮਾਤ ਸੀ। ਪਰ ਉਹਨਾਂ ਨੇ ਉਸ ਜਮਾਤ ਨੂੰ ਰੋਲ ਕੇ ਰੱਖਤਾ, ਉਸ ਜਮਾਤ ਨੂੰ, ਉਹਦੇ ਸਿਧਾਂਤਾਂ ਨੂੰ, ਉਹਦੀ ਮਰਿਆਦਾ ਨੂੰ ਰੋਲ ਕੇ ਰੱਖ ਦਿੱਤਾ, ਜਿਹਦੇ ਕਰਕੇ ਅੱਜ ਜਿਹੜਾ ਵਾ ਕਿਤੇ ਨਾ ਕਿਤੇ ਲੋਕਾਂ ਦੇ ਵਿੱਚੋਂ ਭਰੋਸਾ ਅਕਾਲੀ ਦਲ ਦੇ ਪ੍ਰਤੀ ਨਹੀਂ ਰਿਹਾ। ਅਕਾਲੀ ਦਲ ਦਾ ਵਿਰੋਧ ਕਰਨਾ ਪੈ ਰਿਹਾ ਜਾਂ ਅਕਾਲੀ ਦਲ ਨੂੰ ਕੋਸਣਾ ਪੈ ਰਿਹਾ ਸਾਨੂੰ। ਉਹਦੇ ਪਿੱਛੇ ਕਾਰਨ ਬਾਦਲ ਐਂਡ ਪਾਰਟੀ ਆ, ਕੋਈ ਦੋ ਰਾਵਾਂ ਨਹੀਂ ਹੈਗੀਆਂ ਕਿ ਉਹਨਾਂ ਨੇ ਰਾਜਨੀਤਿਕ ਪ੍ਰਾਪਤੀ ਦੇ ਵਾਸਤੇ ਸਿਧਾਂਤਾਂ ਦੇ ਨਾਲ ਸਮਝੌਤਾ ਕਰਕੇ ਪੰਥ ਨੂੰ ਜਿਹੜਾ ਸੀਗਾ ਉਹ ਨੀਵਾਂ ਕਰਤਾ। ਕਿਉਂਕਿ ਪਾਤਸ਼ਾਹ ਨੇ ਜਿਹੜਾ ਸਾਨੂੰ ਹੁਕਮ ਕੀਤਾ ਸੀ, ਤੇ ਜਿਸ ਹੁਕਮ ਦੇ ਮੱਦੇਨਜ਼ਰ ਇਹ ਅਕਾਲੀ ਦਲ ਹੋਂਦ 'ਚ ਆਇਆ ਸੀ, ਉਹ ਸੀ ਧਰਮ ਦਾ ਜਿਹੜਾ ਕੁੰਡਾ ਵਾ ਉਹ ਉੱਪਰ ਰਹੂਗਾ ਤੇ ਰਾਜਨੀਤੀ ਦਾ ਨੀਵਾਂ। ਪਰ ਇਹਨਾਂ ਨੇ ਧਰਮ ਦਾ ਕੁੰਡਾ ਜਿਹੜਾ ਸੀ ਉਹ ਨੀਵਾਂ ਕਰਕੇ ਰਾਜਨੀਤੀ ਦਾ ਉੱਪਰ ਕਰ ਲਿਆ, ਤੇ ਜਿਹਦੇ ਕਰਕੇ ਅੱਜ ਜਿਹੜੇ ਸਾਨੂੰ ਖਮਿਆਜ਼ੇ ਨੇ ਉਹ ਵੀ ਭੁਗਤਣੇ ਪੈ ਰਹੇ ਨੇ। ਅਕਾਲੀ ਦਲ ਦੀਆਂ ਜਿਹੜੀਆਂ ਕਹਿ ਸਕਦੇ ਹਾਂ ਕਿ ਧਰੋਹ ਵਾਲੀਆਂ ਨੀਤੀਆਂ ਸੀ, ਉਹਨਾਂ ਨੂੰ ਛਪਾਉਣ ਵਾਸਤੇ ਮੰਜੀ ਸਾਹਿਬ ਦੇ ਦੀਵਾਨ ਹਾਲ ਦੇ ਵਿੱਚੋਂ ਜਥੇਦਾਰ ਦੇ ਵੱਲੋਂ ਤਕਰੀਰਾਂ ਹੁੰਦੀਆਂ। ਕਿਤੇ ਨਾ ਕਿਤੇ ਇਸ ਘਟਨਾ ਦੇ ਵਿੱਚ ਇਸ ਪੂਰੇ ਪੈਂਤੜੇ ਨੂੰ ਲੈ ਕੇ ਜਥੇਦਾਰ ਨੂੰ ਵੀ ਦੋਸ਼ੀ ਮੰਨਦੇ ਹੋ? ਅਕਾਲੀ ਫੂਲਾ ਸਿੰਘ ਦਾ ਜਿਹੜਾ ਕਨਸੈਪਟ ਆ ਨਾ ਜੀ, ਉਹ ਬਹੁਤ ਵੱਡਾ ਵਾ। ਉਸ ਤਖਤ 'ਤੇ ਬਹਿਣਾ ਤੇ ਉਸ ਤਖਤ ਦੇ ਉੱਤੇ ਬਹਿ ਕੇ ਨਿਆਂ ਕਰਨਾ, ਉਸ ਤਖਤ 'ਤੇ ਬਹਿ ਕੇ ਉਸ ਤਖਤ ਦੇ ਲਾਇਕ ਹੋ ਕੇ ਉਸ ਤਖਤ ਦੇ ਅਨੁਸਾਰ ਚੱਲਣਾ, ਇਹਨਾਂ ਦੋਵਾਂ ਚੀਜ਼ਾਂ 'ਚ ਬੜਾ ਫਰਕ ਆ। ਜਦੋਂ ਤੁਸੀਂ ਕਿਸੇ ਗਲਬੇ ਦੇ ਹੇਠ ਹੋ ਕੇ ਤੇ ਨਿਆਂ ਕਰਨ ਦੀ ਗੱਲ ਕਰਦੇ ਹੋ, ਤੇ ਉਦੋਂ ਕਿਤੇ ਨਾ ਕਿਤੇ ਵਰਤਾਰੇ ਜਿਹੜੇ ਨੇ ਉਹ ਸਮਝ 'ਚ ਆ ਜਾਂਦੇ ਨੇ। ਮੈਨੂੰ ਇਹ ਲੱਗਦਾ ਕਿ ਮੰਜੀ ਸਾਹਿਬ ਦੇ ਵਿੱਚ ਜਦੋਂ ਜਥੇਦਾਰ ਸਾਹਿਬ ਨੂੰ ਮੌਕਾ ਮਿਲਿਆ ਬੋਲਣ ਦਾ, ਉਹਨਾਂ ਨੂੰ ਨਿਰਪੱਖਤਾ ਨਾਲ ਗੱਲ ਕਰਨੀ ਚਾਹੀਦੀ ਸੀ। ਉਹ ਮੌਕਾ ਸੀ ਨਾ ਇੱਕ, ਕਿਉਂਕਿ ਉਹ ਆਪਣੀ ਸਵੈ ਪੜਚੋਲ ਕਰਨ ਵਾਸਤੇ ਆਪਾਂ ਬੈਠੇ ਸੀ ਉੱਥੇ। ਮੈਨੂੰ ਤਾਂ ਇਹ ਲੱਗਦਾ ਵੀ ਸਵੈ ਪੜਚੋਲ ਕਰਨ ਵਾਸਤੇ ਬੈਠੇ ਸੀਗੇ। ਜੇ ਸਵੈ ਪੜਚੋਲ ਕਰਨ ਵਾਸਤੇ ਬੈਠੇ ਸੀ, ਫਿਰ ਸਵੈ ਪੜਚੋਲ ਕੀਤੀ ਜਾਂਦੀ। ਹੋਈਆਂ ਭੁੱਲਾਂ ਨੂੰ ਜਿਹੜਾ ਸੀ ਉਹ ਮੰਨਿਆ ਜਾਂਦਾ, ਮਾਫੀ ਮੰਗੀ ਜਾਂਦੀ। ਤੇ ਸਾਡੇ ਜਿਹੜੇ ਆਪਣੇ ਆਪ ਨੂੰ ਤਖਤ ਸ੍ਰੀ ਅਕਾਲ ਤਖਤ ਸਾਹਿਬ ਜਥੇਦਾਰ ਦੇ ਇਸ ਕੁਰਸੀ 'ਤੇ ਬੈਠੇ ਨੇ, ਗਿਆਨੀ ਹਰਪ੍ਰੀਤ ਸਿੰਘ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਥਾਪੇ ਹੋਏ, ਉਹਨਾਂ ਨੂੰ ਇਹ ਚਾਹੀਦਾ ਸੀ ਕਿ ਉਹ ਦੱਸ ਦੇ ਕਿ ਅਕਾਲੀ ਦਲ ਦੇ ਵਿੱਚ ਕਿਹੜੀਆਂ ਖਾਮੀਆਂ ਨੇ। ਪ੍ਰਾਪਤੀਆਂ ਤਾਂ ਕੋਈ ਸ਼ੱਕ ਨਹੀਂ, ਦੱਸਣ ਦੀ ਗੱਲ ਹੈ ਵੀ ਦੱਸੋ ਪ੍ਰਾਪਤੀਆਂ ਜਿਹੜੀਆਂ ਨੇ, ਪਰ ਖਾਮੀਆਂ ਕੀ ਨੇ, ਘਾਟਾਂ ਕੀ ਨੇ, ਤੇ ਦੂਰ ਕਿਵੇਂ ਹੋ ਸਕਦੀਆਂ ਨੇ, ਇਹ ਦੱਸਣ ਦੀ ਲੋੜ ਸੀ। ਨਾ ਕਿ ਇਹ ਕਰਨ ਦੀ ਲੋੜ ਸੀ ਕਿ ਤੁਸੀਂ ਉਹਨਾਂ ਦੀ ਪੱਖ ਪੂਰਦੇ ਜਾਂ ਤੁਸੀਂ ਉਹਨਾਂ ਨੂੰ ਜਿਸ ਦਿਨ ਦੱਸ ਰਹੇ ਹੋ ਕਿ ਪੇਸ਼ ਕੀਤਾ ਗਿਆ ਕਿ ਜਿਵੇਂ ਤੁਹਾਡੇ ਪੰਥ ਦਾ ਹੀ ਉਹ ਹਿੱਸਾ ਨਹੀਂ ਜਾਂ ਪੰਥ ਦੇ ਵਾਸਤੇ ਭਾਸ਼ਾ ਬਹੁਤ ਸਖਤ ਸੀਗੀ। ਨਹੀਂ, ਭਾਸ਼ਾ ਅਕਾਲੀ ਦਲ ਦੇ ਵਾਸਤੇ ਮੈਨੂੰ ਤਾਂ ਕੋਈ ਸਖਤ ਨਹੀਂ ਲੱਗੀ ਉਹਨਾਂ ਦੀ। ਆਮ ਜਿਹੜੇ ਕਿਰਤੀ ਸਿੱਖ ਨੇ ਜਿਹੜੇ ਅਕਾਲੀ ਦਲ ਦੇ ਉੱਪਰ ਸਵਾਲ ਸਾਧਦੇ ਨੇ, ਉਹਨਾਂ ਵਾਸਤੇ ਭਾਸ਼ਾ ਬਹੁਤ ਸਖਤ ਜਥੇਦਾਰ ਸਾਹਿਬ ਵਰਤੋਂ ਕਰਦੇ ਨੇ ਉਹਦੀ। ਹਾਂ, ਉਹਨਾਂ ਦੇ ਵਾਸਤੇ ਸੀਗੀ ਨਾ, ਮੈਂ ਉਹੀ ਤਾਂ ਕਹਿ ਰਿਹਾ ਨਾ ਵੀ ਜਿਹੜੇ ਲੋਕਾਂ ਦੇ ਵਾਸਤੇ ਲੋੜ ਸੀ ਉਹਨਾਂ ਵਾਸਤੇ ਭਾਸ਼ਾ ਸਖਤ ਨਹੀਂ ਸੀ ਨਾ, ਹੋਣੀ ਉਹਨਾਂ ਵਾਸਤੇ ਚਾਹੀਦੀ ਸੀ। ਜਿਹੜੇ ਆਪਣੇ ਵਰਗੇ ਨੇ,
ਆਪਾਂ ਤਾਂ ਆਪਣੇ ਜਿਹੜਾ ਆਪਣਾ ਹਾਕਮ ਆ ਜਾਂ ਆਪਣਾ ਜਿਹੜਾ ਰਾਜਾ ਵਾ ਜਾਂ ਆਪਣਾ ਜਿਹੜਾ ਸਰਪ੍ਰਸਤ ਉਹਨੂੰ ਸਵਾਲ ਤਾਂ ਕਰਾਂਗੇ ਨਾ, ਆਪਾਂ ਉਹਨੂੰ ਸਵਾਲ ਤਾਂ ਕਰਾਂਗੇ ਨਾ। ਜੇ ਉਹ ਕਿਤੇ ਗਲਤ ਹੋਊਗਾ, ਜੇ ਪੁੱਛਾਂਗੇ ਤਾਂ ਸਹੀ ਨਾ। ਅੱਜ ਹੁਣ ਭੁੱਲਰ ਸਾਹਿਬ ਦੇ ਮਾਮਲੇ 'ਚ ਕੇਜਰੀਵਾਲ ਨੂੰ ਸਵਾਲ ਕਰ ਰਹੇ ਆ, ਤਾਂ ਹੀ ਕਰ ਰਹੇ ਆ ਨਾ ਕਿਉਂਕਿ ਭੁੱਲਰ ਦੇ ਮਾਮਲੇ 'ਚ ਕੇਜਰੀਵਾਲ ਗਲਤ ਆ। ਜੇ ਸੈਂਟਰ ਨੂੰ ਕਰ ਰਹੇ ਆ ਮਤਲਬ ਸੈਂਟਰ ਗਲਤ ਤਾਂ ਹੀ ਕਰ ਰਹੇ ਆ ਨਾ। ਸੋ ਜਦੋਂ ਤੁਸੀਂ ਕਿਸੇ ਨੂੰ ਆਸ ਦੇ ਨਾਲ ਕਿਸੇ ਪ੍ਰਾਪਤੀ ਤੇ ਬਿਠਾ ਦਿੰਦੇ ਹੋ ਤੇ ਇਹ ਆਸ ਕਰਦੇ ਹੋ ਕਿ ਸਾਡੇ ਹੱਕਾਂ ਦੀ ਗੱਲ ਕਰੂਗਾ, ਉਹ ਕਰਦਾ ਨਹੀਂ, ਉਹ ਤੁਹਾਡੀਆਂ ਆਸਾਂ ਤੇ ਪੂਰਾ ਨਹੀਂ ਉਤਰਦਾ, ਸੁਭਾਵਿਕ ਤੌਰ ਤੇ ਤੁਸੀਂ ਵਿਰੋਧ ਤਾਂ ਕਰੋਗੇ ਨਾ। ਇਹ ਕਿਤੇ ਨਾ ਕਿਤੇ ਰਵਨੀਤ ਬਿੱਟੂ ਨੂੰ ਨਹੀਂ ਘੇਰਨਾ ਚਾਹੀਦਾ, ਜਿਹੜੇ ਕਿਸਾਨੀ ਅੰਦੋਲਨ ਦੇ ਚੱਲਦੇ ਕਹਿੰਦੇ ਸੀ ਕਿ ਮੈਂ ਜੇ ਖੇਤੀ ਬਿੱਲ ਰੱਦ ਹੋ ਜਾਂਦੇ ਤੇ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਮੈਂ ਆਪਣੇ ਪਰਿਵਾਰ ਨੂੰ ਲੈ ਕੇ ਦਿੱਲੀ ਸਰਕਾਰ ਦੇ ਕੋਲ, ਕੇਂਦਰ ਸਰਕਾਰ ਦੇ ਕੋਲ ਆਪ ਜਾਵਾਂਗਾ। ਤੁਹਾਨੂੰ ਲੱਗਦਾ ਇਹਨਾਂ ਕੋਲ ਕਦੀ ਕੋਈ ਜ਼ੁਬਾਨ ਹੈਗੀ ਆ? ਤੁਹਾਨੂੰ ਲੱਗਦਾ ਵੀ ਜੋ ਇਹ ਗੱਲਾਂ ਕਰਦੇ ਨੇ ਉਹਦੇ ਪੂਰੇ ਉਤਰਨਗੇ? ਮੈਨੂੰ ਤਾਂ ਨਹੀਂ ਲੱਗਦਾ। ਮੈਂ ਤਾਂ ਜਦੋਂ ਬਿੱਲ ਮਾਫ ਹੋ ਗਏ ਸੀਗੇ, ਮਸਲਾ ਸ਼ਾਂਤ ਹੋ ਗਿਆ ਸੀ ਕਿਸਾਨੀ ਸੰਘਰਸ਼, ਤੇ ਉਸ ਤੋਂ ਚੰਦ ਦਿਨ ਬਾਅਦ ਹੀ ਇੱਕ ਇੰਟਰਵਿਊ ਦੇ ਕੇ ਤੁਹਾਨੂੰ ਯਾਦ ਕਰਾਇਆ ਸੀਗਾ ਵੀ ਭਾਈ ਤੂੰ ਆ ਹੁਣ ਮੌਕਾ ਵਾ, ਹੁਣ ਤੂੰ ਲਿਆ ਕੇ ਤੇ ਜਿਹੜੀ ਤੂੰ ਗੱਲ ਕੀਤੀ ਸੀ ਉਹਦੇ ਤੇ ਸਾਹਮਣੇ ਆ ਕੇ ਪਾ। ਤੇ ਉਸ ਇੰਟਰਵਿਊ ਤੋਂ ਬਾਅਦ ਉਹਦੀ ਇੱਕ ਇੰਟਰਵਿਊ ਆਈ ਸੀ ਤੇ ਬਾਅਦ ਚੋਂ ਮੁੱਕਰ ਗਿਆ ਸੀ ਉਸ ਗੱਲ ਤੋਂ। ਉਹ ਤਾਂ ਬਾਅਦ 'ਚ ਦਲੀਲ ਹੀ ਹੋਰ ਪੇਸ਼ ਕਰਤੀ ਉਹਨੇ। ਸੋ ਇਹਨਾਂ ਲੋਕਾਂ ਦਾ ਕੋਈ ਯਕੀਨ ਨਹੀਂ, ਇਹਨਾਂ ਲੋਕਾਂ ਦਾ ਕੋਈ ਨਹੀਂ। ਖਾਸ ਕਰਕੇ ਬਿੱਟੂ ਤੁਸੀਂ ਜਿਹੜੀ ਗੱਲ ਕਰਦੇ ਹੋ, ਜਿਨ੍ਹਾਂ ਨੇ ਜਿਹੜੀ ਕਾਤਲ ਜਮਾਤ ਦਾ ਇੱਕ ਹਿੱਸਾ ਵਾ ਐਡਾ ਵੱਡਾ, ਉਹ ਬੇਅੰਤ ਸਿੰਘ ਦਾ ਪੋਤਰਾ ਵਾ, ਜਿਹਨੇ ਐਡਾ ਵੱਡਾ ਘਾਣ ਕੀਤਾ ਤੇ ਉਹਨੂੰ ਡਿਨਾਈ ਨਹੀਂ ਕਰਦਾ, ਉਹ ਡਿਫੈਂਡ ਕਰਦਾ ਉਸ ਚੀਜ਼ ਨੂੰ। ਸੋ ਮੈਨੂੰ ਲੱਗਦਾ ਨਹੀਂ ਕਿ ਉਹਨਾਂ ਲੋਕਾਂ ਕੋਈ ਆਸ ਰੱਖਣੀ ਵੀ ਜਿਹੜੀ ਆ ਉਹ ਸਾਨੂੰ ਚਾਹੀਦੀ ਹੈ ਜੀ। ਫਿਰ ਪੰਜਾਬ ਦੇ ਲੋਕਾਂ ਦੇ ਉੱਪਰ ਵੱਡਾ ਸਵਾਲੀਆ ਚਿੰਨ੍ਹ ਲੱਗਦਾ ਕਿ ਜਿਹੜੇ ਲੋਕ ਸਿੱਖੀ ਵਾਸਤੇ, ਜਿਹੜੇ ਲੋਕ ਪੰਜਾਬ ਵਾਸਤੇ ਜਿਹੜੇ ਆਪਣੀਆਂ ਜਾਨਾਂ ਵਾਰ ਗਏ, ਜਿਹੜੇ ਸਿੱਖਾਂ ਦੀ ਦਸਤਾਰ, ਸਿੱਖਾਂ ਦੇ ਕਿਰਦਾਰ ਨੂੰ ਬਚਾਉਣ ਦੀ ਖਾਤਰ ਕੌਮ ਦੇ ਉੱਪਰੋਂ ਆਪਾਂ ਨਿਸ਼ਾਵਰ ਕਰਦੇ ਰਹੇ, ਤਾਂ ਅੱਜ ਅਕਾਲੀਆਂ ਦੇ ਜਾਂ ਕਾਂਗਰਸੀਆਂ ਦੇ ਝੰਡੇ ਚੁੱਕ ਕੇ ਪਿੰਡਾਂ ਦੇ ਵਿੱਚ ਜਿਹੜਾ ਹੈ ਵੱਖ-ਵੱਖ ਧੜੇ ਬਣ ਗਏ ਨੇ। ਕੋਈ ਕਹਿੰਦਾ ਮੈਂ ਪੱਕਾ ਆਪ ਦਾ ਸਮਰਥਕ ਹੈ, ਕੋਈ ਕਹਿੰਦਾ ਅਕਾਲੀ ਦਲ ਦਾ ਮੈਂ ਸਮਰਥਕ ਹੈ, ਕੋਈ ਕਹਿੰਦਾ ਕਾਂਗਰਸ ਦਾ ਹੈ। ਤਾਂ ਫਿਰ ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੋਗੇ? ਤਰਾਸਦੀ ਹੈ ਜੀ ਸਾਡੀ, ਇਹ ਬਹੁਤ ਵੱਡੀ ਤਰਾਸਦੀ ਹੈ, ਕੋਈ ਦੋ ਰਾਵਾਂ ਨਹੀਂ ਹੈਗੀਆਂ ਕਿ ਸਾਡੇ ਲੋਕਾਂ ਦੀ ਸੋਚ ਇੰਨੀ ਗਰਕ ਗਈ ਆ, ਅਸੀਂ ਲੋਕਾਂ 'ਚ ਇੰਨਾ ਨਿਘਾਰ ਆ ਗਿਆ ਸਾਡਿਆਂ 'ਚ ਵੀ ਪੰਜਾਬ ਦੇ ਮਾਲਕਾਂ ਤੇ ਸਾਨੂੰ ਮੰਗਤੇ ਬਣਾ ਕੇ ਰਾਜਨੀਤਿਕ ਪਾਰਟੀਆਂ ਪੇਸ਼ ਕਰਦੀਆਂ ਨੇ ਤੇ ਅਸੀਂ ਮੰਗਤੇ ਬਣ ਜਾਂਦੇ ਹਾਂ। ਕੋਈ 1000 ਰੁਪਈਏ ਦੇ ਪਿੱਛੇ ਤੁਰ ਪੈਂਦਾ, ਕੋਈ 2000 ਦੇ ਪਿੱਛੇ, ਕੋਈ ਆਟੇ ਦਾਲ ਦੇ ਮਗਰ, ਕੋਈ ਆਪਣੀਆਂ ਹੋਰ ਲੋੜਾਂ ਦੇ ਵਾਸਤੇ ਤੁਰ ਪੈਂਦਾ। ਪਰ ਇੱਥੇ ਜਦੋਂ ਗੱਲ ਆਉਂਦੀ ਆ ਨਿਰਪੱਖ ਹੋ ਕੇ ਉਹਨਾਂ ਨੂੰ ਗੁੱਟੋਂ ਫੜਨ ਦੀ, ਉਦੋਂ ਕਿਸੇ 'ਚ ਹੀਆ ਨਹੀਂ ਪੈਂਦਾ ਕਿਉਂਕਿ ਕਿਤੇ ਨਾ ਕਿਤੇ ਹਰ ਕੋਈ ਦੁਨਿਆਵੀ ਲੋੜਾਂ ਦੇ ਨਾਲ ਜੁੜਿਆ ਹੋਇਆ। ਉਹਦੇ ਪਿੱਛੇ ਕਾਰਨ ਇਹ ਆ ਵੀ ਜੋ ਗੁਰੂ ਦਾ ਹੁਕਮ ਆ ਉਸ ਹੁਕਮ ਤੋਂ ਅਸੀਂ ਮੁਨਕਰ ਆ, ਸਾਡੇ ਜੀਵਨਾਂ ਦੇ ਵਿੱਚ ਨਿਘਾਰ ਆ, ਅਸੀਂ ਬਾਣੀ ਤੇ ਬਾਣੇ ਤੋਂ ਦੂਰ ਆ। ਜੇ ਸੱਚਮੁੱਚ ਸਾਡੇ ਅੰਦਰ ਬਾਣੀ ਤੇ ਬਾਣਾ ਹੋਵੇ, ਸਾਡੇ ਅੰਦਰ ਸਿਧਾਂਤ, ਸਾਡੇ ਅੰਦਰ ਮਰਿਆਦਾ ਹੋਵੇ, ਸਾਨੂੰ ਕਾਹਦੀ ਕਾਣੋ ਆ? ਸਿਆਸਤ ਤਾਂ ਪੰਥ ਦੀ ਜੁੱਤੀ ਦੇ ਨੋਕ ਦੇ ਉੱਤੇ ਸੀ, ਜੁੱਤੀ ਦੇ ਨੋਕ ਤੇ ਰਹੀ ਆ। ਹੁਣ ਅਸੀਂ ਸਿਆਸਤ ਨੂੰ ਸਿਰ ਦੇ ਉੱਤੇ ਬਿਠਾ ਲਿਆ ਤਾਂ ਸਾਨੂੰ ਕੁੱਟ ਪੈ ਰਹੀ ਆ। ਪ੍ਰੋਫੈਸਰ ਪੂਰਨ ਸਿੰਘ ਨੇ ਬੜੀਆਂ ਪਿਆਰੀਆਂ ਸਤਰਾਂ ਲਿਖੀਆਂ ਸੀ। ਉਹਨਾਂ ਨੇ ਲਿਖਿਆ ਸੀ ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ, ਪਰ ਅੱਜ ਗੁਰਾਂ ਦੇ ਨਾਮ ਦੇ ਉੱਪਰ ਜਿਉਣ ਵਾਲਾ ਪੰਜਾਬ ਦੇ ਲੋਕ ਕਿਹੜੇ ਰਾਹੀਂ ਤੁਰ ਪਏ ਨੇ, ਕਿਹੜੇ ਰਸਤੇ ਪੈ ਗਏ ਨੇ ਕਿ ਉਹ ਰਵਾਇਤੀ ਪਾਰਟੀਆਂ ਜਾਂ ਰਾਜਸੀ ਪਾਰਟੀਆਂ ਦੇ ਮਗਰ ਲੱਗ ਕੇ ਪੰਜਾਬ ਦੇ ਅਸਲ ਮੁੱਦਿਆਂ ਨੂੰ ਆਪਣੇ ਮਨ ਦੇ ਵਿੱਚੋਂ ਵਿਸਾਰਦੇ ਜਾ ਰਹੇ ਨੇ। ਕਿਤੇ ਨਾ ਕਿਤੇ ਪੰਜਾਬ ਦੇ ਲੋਕਾਂ ਦੇ ਉੱਪਰ ਸਵਾਲੀਆ ਚਿੰਨ੍ਹ ਲੱਗਦੇ ਨੇ। ਬੜੇ ਸੁਹਿਰਦ ਹੋ ਕੇ ਆਪਣੀਆਂ ਆਉਣ ਵਾਲੀਆਂ ਫਸਲਾਂ ਅਤੇ ਨਸਲਾਂ ਨੂੰ ਬਚਾਉਣ ਦੀ ਜ਼ਰੂਰਤ ਹੈ। ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੀਆਂ तमाम ਸ਼ਖਸੀਅਤਾਂ ਨੂੰ ਲੈ ਕੇ तमाम ਪੱਖ ਤੁਹਾਡੇ ਦਰਮਿਆਨ ਹਾਜ਼ਰ ਕਰਾਂਗਾ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।